ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਵੀਰ ਗੁਰਪ੍ਰੀਤ ਸਿੰਘ ਜੀ ਦਾ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਨਾਬ, ਅਸੀਂ ਇਸ ਵਾਰ ਰੱਖੜੀ ਵਾਲੇ ਦਿਨ ਧਾਗਾ ਬੰਨਣਾ ਛੱਡ ਕੇ ਕੜਾ ਕਿਉਂ ਨਹੀਂ ਪਾ ਸਕਦੇ? ਤੁਸੀਂ ਜ਼ਰੂਰ ਇਸ ਗੱਲ ਦੀ ਜਾਗਰੂਕਤਾ ਫੈਲਾਓ ਕਿ ਇਸ ਵਾਰ ਸਿੱਖ ਭੈਣਾਂ ਆਪਣੇ ਭਰਾਵਾਂ ਲਈ ਧਾਗਾ ਛੱਡ ਕੇ ਕੜਾ ਲੈ ਕੇ ਆਉਣ। ਸਿੱਖ ਭੈਣੋ ਤੇ ਭਰਾਵੋ, ਸਿੱਖ ਧਰਮ ਇੱਕ ਵੱਖਰੀ ਕੌਮ ਹੋਣ ਦਾ ਸਬੂਤ ਵੀ ਦਿਓ। ਸਿੱਖ ਧਰਮ ਵਿੱਚ ਕਿਸੇ ਵੀ ਤਰ੍ਹਾਂ ਦਾ ਧਾਗਾ ਜਾਂ ਤਵੀਤ ਮਨਮਤ ਹੈ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਵੀ ਐਸਾ ਇਸ਼ੂ ਲਿਆਂਦਾ ਹੈ ਕਿ ਜਿਹੜੇ ਭੈਣਾਂ ਨੂੰ ਥੋੜੇ ਬਹੁਤ ਪੈਸਿਆਂ ਦਾ ਹੁੰਦਾ ਨਹੀਂ ਉਹ ਵੀ ਬੰਦ ਕਰਵਾਉਣ ਤੇ ਆ ਗਏ ਨਾ। तो फिर नाल ही वो पैसे दे बहन बड़ी ना भैया सबसे बड़ा रुपया और नहीं उन्होंने बड़ी सिद्धांत गल की है। मैं समझदा भी ये सारा ही कॉन्सैप्ट और कई बार कई साडे अपने भी कहन लग जाते हैं जी किसी को तो माफ़ कर दो कोई माड़ा मोटा ये भी ना मनाइए फिर मनाइए की। मैं क्या जी हर दिन सैलीब्रेट करो, हर पल सैलीब्रेट करो। रब ने कितनी खूबसूरत धरती दी है, आसमान धरती साडा शरीर साडा जो सानू जीवन दियां गिफ्ट्स ऑफ लाइफ दित्तियां ने। सानू तो गुरु ने जदों असीं वाहिगुरु कहते हैं बहुत बारी तो हुण कुछ चीज़ां रस्मी हो गई हैं। इसदा मतलब ये है कि वंडरफुल गुरु वाह वाह जिधर असीं देख रहे हैं चार चफेरे वाह वाह जी वाहो वाहो का किया तमाशा कि भी चार चफेरे बाकी तो संसार तमाशा ही है कौन किसे दा है। लेकिन ਜਦੋਂ ਤੁਸੀਂ ਇਸ ਸਾਰੇ 'ਚ ਰਹਿੰਦੇ ਆ ਉਸ ਵਾਹ ਨੂੰ ਕਰਦੇ ਹੋ ਤੇ ਫਿਰ ਵਾਹ ਕਰਦੇ ਆ ਤੁਹਾਡੇ ਅੰਦਰ ਵੀ ਉਹ ਚਾਅ ਪੈਦਾ ਹੁੰਦਾ ਹੈ, ਉਹ ਵੰਡਰ ਪੈਦਾ ਹੁੰਦਾ ਹੈ। ਬਾਕੀ ਕਿਉਂਕਿ ਅਸੀਂ ਜਿਸ ਸੱਭਿਆਚਾਰ ਦੇ ਵਿੱਚ 4-5 ਹਜ਼ਾਰ ਸਾਲ ਤੋਂ ਰਹੇ ਜਿਹੜਾ ਉਸ ਧਰਤੀ ਦਾ ਸੱਭਿਆਚਾਰ ਰਿਹਾ ਸਿੱਖ ਧਰਮ ਹੋਣ ਚਾਣ ਤੋਂ ਪਹਿਲਾਂ ਔਰ ਉਸ ਸੱਭਿਆਚਾਰ 'ਚ ਵੀ 1000 ਸਾਲ ਦੀ ਗੁਲਾਮੀ वो सारे पीरीयड 500-600 साल की पहला 300-400 साल 300 साल बाद उस दा बहुत कुछ जिहड़ा है ऐसा कल्चर दे राही विच वड़िया होया कि बेशक साडी बजुर्गां दी जनरेशन माँ प्यो वाली जां उस तो पहला होर भी भावें वो गुरबाणी च भी विश्वास रखण वाले सन, बहुत सारे गुरु घर नाल जुड़े हुए सी, दूजे सी, पर बहुतिआं नूं सनिचरवार तां विचारे ਜਿਹੜਾ ਉਹ ਨਿੱਕੇ ਜਿਹੇ ਕਰਿਆਨੇ ਦੀ ਦੁਕਾਨ ਵਾਲਾ ਪਿੰਡ ਵਾਲਾ ਸੀ ਉਹ ਤੇਲ ਹੀ ਨਹੀਂ ਸੀ ਕੋਈ ਲੈਣ ਆਉਂਦਾ, ਸਿਰ ਨੂੰ ਥੋੜੀ ਲਾਉਣ ਆਉਂਦਾ ਸੀ ਸਨੀਚਰਵਾਰ ਨੂੰ ਤੇਲ ਤੇ ਲਾਇਆ ਨਹੀਂ ਤਾਂ ਕੰਮ ਗਿਆ ਨਹੀਂ ਜੀ। ਫਿਰ ਕੋਈ ਖਾਸ ਦਿਨ ਜਿੱਦਣ ਲੋਹਾ ਨਹੀਂ ਖਰੀਦਣਾ ਉਦੋਂ ਉਹ ਲੋਹੇ ਵਾਲੇ ਵਿਹਲੇ ਬੈਠੇ ਹੁੰਦੇ ਸੀ, ਕਹਿੰਦਾ ਜੇ ਹੁਣ ਆ ਬਣਾਤਾ ਪਣਤਾ ਨੇ ਕਹਿੰਦਾ ਇਦਾਂ ਅੱਜ ਲੋਹਾ ਕਿਸੇ ਨੇ ਟਰੰਕ ਵੀ ਨਹੀਂ ਸੀ ਵਿਕਦੇ ਲੋਕਾਂ ਦੇ ਉਹ ਝੋਲੇ 'ਚ ਲੈ ਜਾਂਦੇ ਸੀ ਸਮਾਨ, ਕਹਿੰਦਾ ਸੀ ਨਾ ਇਹ ਇਦਾਂ ਲੋਹਾ ਨਹੀਂ ਖਰੀਦਣਾ। ਕਿੱਦਣ ਜਿਹੜਾ ਤੁਸੀਂ ਸਿਰ ਨਹੀਂ ਨਹਾਉਣਾ, ਕਿੱਦਣ ਸਫ਼ਰ ਤੇ ਨਹੀਂ ਜਾਣਾ, ਲੈ ਦੇ ਕੇ ਉਹ ਦਿਨ ਇੱਕ ਅੱਧਾ ਬੁੱਧ ਹੀ ਰਹਿ ਜਾਂਦਾ ਸੀ, ਨਾਲ ਕਹਿਣਾ ਬੁੱਧ ਸਭ ਕੰਮ ਸ਼ੁੱਧ ਬਾਕੀ ਕੋਈ ਮੰਗਲ ਨੂੰ ਵੀ ਕੁਛ ਚੰਬੜ ਗਿਆ, ਸਨੀਚਰ ਨੂੰ ਵੀ ਚੰਬੜ ਗਿਆ, ਵੀਰਵਾਰ ਕੁਛ ਕੀਤਿਆਂ ਵੀਰਾਂ ਨੂੰ ਹੋ ਜਾਂਦਾ ਸੀ, ਕੁੜੀਆਂ ਨੂੰ ਉਹੀ ਨਹੀਂ ਸੀ ਕਰਨ ਦਿੰਦੇ। ਇਹ ਵੀਰਾਂ ਦਾ ਦਿਨ ਹੈ, ਕੰਮ ਦਾ ਦਿਨ ਇੱਕੋ ਹੀ ਰਹਿ ਗਿਆ ਬੁੱਧਵਾਰ। ਜਦੋਂ ਗਿਆ ਬੁੱਧ ਫਿਰ ਅਗਲੇ ਬੁੱਧ ਚੱਲੋ ਬਾਕੀ ਹਫ਼ਤਾ ਗਾਇਬ। ਸੋ ਅਸੀਂ ਸਮਝਦੇ ਇਸ ਤਰ੍ਹਾਂ ਹੀ ਇਹ ਗੁਲਾਮੀ ਚੋਂ ਬਹੁਤ ਸਾਰਾ ਹੁਣ ਜੇ ਮੈਂ ਨੱਕ ਕੰਨ ਵਿੰਨਣ ਦੀ ਗੱਲ ਕੀਤੀ ਫਿਰ ਤੁਸੀਂ ਵੀ ਨਾਰਾਜ਼ ਹੋ ਜਾਣਾ ਮੇਰੇ ਨਾਲ ਵੀ ਇਹ ਕਿੱਥੋਂ ਆਇਆ। ਪਰ ਇਹ ਗੱਲ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਰਕਸ਼ਾ ਬੰਧਨ ਦੇ ਨਾਂ ਥੱਲੇ ਜਿਹਨੂੰ ਪੰਜਾਬੀ 'ਚ ਰੱਖੜੀ ਔਰ ਹੁਣ ਤਾਂ ਭੈਣਾਂ ਭਰਾਵਾਂ ਦਾ ਇਮੋਸ਼ਨਲ ਬਣਾ ਦਿੱਤਾ ਨਾ ਜੀ, ਇਹ ਨਹੀਂ ਹੈ। ਇਹਦਾ ਸਾਰਾ ਕਾਨਸੈਪਟ ਹੀ ਇਸ 'ਚੋਂ ਆਉਂਦਾ। ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਹੈ ਕਿ ਜਿਹੜੀਆਂ ਪੜ੍ਹੀਆਂ ਲਿਖੀਆਂ ਬੀਬੀਆਂ ਜਿਹੜੀਆਂ ਆਪਣੇ ਰਾਈਟਸ ਲਈ ਫੈਮਿਨਿਸਟ ਵਿਮਨ ਰਾਈਟਸ ਦੂਜਾ ਗੱਲ ਕਰਦੀਆਂ ਨੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਹ ਜਿਹੜਾ ਇੱਦਾਂ ਦਾ ਵੀ ਵਿਰੋਧ ਹੈ ਇਹ ਕੋਈ ਫੈਨੇਟਿਸਿਜ਼ਮ ਹੈ ਜਾਂ ਇਹ ਕੋਈ ਬੜਾ ਮੂਲਵਾਦੀ ਸੋਚ ਹੈ। ਇਹ ਔਰਤ ਦੀ ਸਟਰੈਂਥ ਦਾ ਪ੍ਰਤੀਕ ਹੈ ਇਹਦਾ ਵਿਰੋਧ। ਜਦੋਂ ਇੱਕ ਔਰਤ ਨੂੰ ਅਬਲਾ ਬਣਾ ਦਿੱਤਾ ਗਿਆ ਸੀ ਉਹਨਾਂ ਮੰਨੂ ਦੇ ਚੇਲਿਆਂ ਵੱਲੋਂ, ਮੰਨੂ ਦੇ ਲਾਅ ਨੇ, ਉਹ ਅਬਲਾ ਬੇਬਸ ਸੀ, ਉਹ ਚਾਰ ਚਫੇਰੇ ਦੇਖਦੀ ਸੀ ਕਿ ਵੀ ਮੇਰਾ ਕੋਈ ਨਹੀਂ। ਉਹ ਫਿਰ ਆਪਣੀ ਰੱਖਿਆ ਦੇ ਲਈ ਉਹ ਜ਼ਰੂਰੀ ਨਹੀਂ ਸੀ ਕਿ ਭਰਾ ਨੂੰ ਹੀ ਬੰਨ੍ਹਦੀ ਸੀ, ਜਿਹੜਾ ਵੀ ਕੋਈ ਪਾਵਰਫੁਲ ਹੈ ਜਿਹਨੂੰ ਲੱਗਦਾ ਸੀ ਕਿ ਜੇ ਮੈਨੂੰ ਕੁਛ ਹੋਇਆ ਤੇ ਇਹ ਮੇਰਾ, ਉਹਨੂੰ ਇਸੇ ਲਈ ਰਕਸ਼ਾ ਬੰਧਨ ਕਹਿੰਦੇ ਸੀ ਕਿ ਵੀ ਮੈਂ ਤੈਨੂੰ ਬੰਨ੍ਹ ਰਹੀ ਹਾਂ ਕਿ ਤੂੰ ਮੇਰੀ ਰੱਖਿਆ ਕਰਨੀ ਜੀ। ਹੁਣ ਇਹ ਕਾਨਸੈਪਟ ਟੋਟਲੀ ਔਰਤ ਨੂੰ ਇੱਕ ਅਬਲਾ ਬਣਾਉਂਦਾ ਤੇ ਗੁਰੂ ਨੇ ਜਦੋਂ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਦੇ ਨਾਲ ਸੋਵਰਨਿਟੀ ਦੇ ਨਾਲ ਜੋੜਿਆ ਔਰਤ ਨੂੰ। ਤੇ 10ਵੇਂ ਪਾਤਸ਼ਾਹ ਨੇ ਕੌਰ, ਸ਼ਹਿਜ਼ਾਦੀ, ਪ੍ਰਿੰਸ ਤੇ 5 ਕਕਾਰਾਂ 'ਚ ਸਿਰਫ ਗੱਲ ਕੜੇ ਦੀ ਨਹੀਂ ਹੈ, ਕਿਰਪਾਨ ਜਿਹੜੀ ਹੈ ਜਿਹਦੇ ਕੋਲ ਕਿਰਪਾਨ ਹੈ ਵੈਪਨ ਹੈ ਉਹ ਅਬਲਾ ਕਿਵੇਂ ਹੋਇਆ? ਫਿਰ ਉਹੀ ਸਿੰਘਣੀਆਂ
ਉਹੀ ਕੌਰਾਂ ਉਹਨਾਂ ਨੇ ਇਤਿਹਾਸ ਸਿਰਜਿਆ, ਘੋੜ ਸਵਾਰੀ, ਗੱਤਕਾ। ਉਹ ਫਿਰ ਮਾਈ ਭਾਗੋ ਹੋਏ, ਉਹ ਸਦਾ ਕੌਰ ਹੋਏ ਜਿਹਨੇ ਰਣਜੀਤ ਸਿੰਘ ਨੂੰ ਲਾਹੌਰ ਕੰਕਰ ਕਰਕੇ ਦਿੱਤਾ ਹੈ, ਉਹ ਸਾਹਿਬ ਕੌਰ ਪਟਿਆਲਾ ਦੀ ਹੋਏ ਰਾਣੀ ਜਿਹਨੇ ਮਰਾਠਿਆਂ ਨੂੰ ਪੰਜਾਬ ਚੋਂ ਭਜਾਇਆ, ਔਰ ਉਹ ਜਿੰਦਾਂ ਵਰਗੀ ਹੋਏ ਬਹਾਦਰ ਔਰਤ ਜਿਸ ਬਾਰੇ ਅੰਗਰੇਜ਼ਾਂ ਨੇ ਵੀ ਕਿਹਾ ਕਿ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਕੋਰਟ। ਤੇ ਮੈਂ ਸਮਝਦਾ ਵੀ ਬਹੁਤ ਹੋਰ ਵੇਰਵਿਆਂ 'ਚ ਗਏ ਬਿਨਾਂ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਪੰਜ ਕਕਾਰੀ ਖਾਲਸਾਈ ਰੂਪ ਹੈ, ਇਹ ਔਰਤ ਮਰਦ ਉਹਨਾਂ ਦੀ ਜਿੱਥੇ ਇੱਕ ਬਰਾਬਰੀ ਦੀ ਗੱਲ ਕਰਦਾ ਹੈ, ਉੱਥੇ ਉਸ ਸਾਰੇ ਅਬਲਾ ਦੇ ਕਨਸੈਪਟ ਚੋਂ ਕੱਢ ਕੇ ਇੱਕ ਪਾਵਰਫੁਲ ਐਂਟੀਟੀ ਦੇ ਤੌਰ ਤੇ, ਇੱਕ ਇਕੁਅਲ ਐਂਟੀਟੀ ਦੇ ਤੌਰ ਤੇ ਔਰਤ ਨੂੰ ਐਸਟੈਬਲਿਸ਼ ਕਰਦਾ ਹੈ। ਪਰ ਜੇ ਫਿਰ ਵੀ ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ ਉਹ ਆਪਣੀ ਰੱਖਿਆ ਕਿਸੇ ਤੋਂ ਹੀ ਕਰਵਾਉਣਾ ਚਾਹੁੰਦੀਆਂ ਨੇ, ਜਿਹੜੇ ਵਿਚਾਰਿਆਂ ਨੂੰ ਆਪ ਨਹੀਂ ਪਤਾ ਕਿ ਉਹਨਾਂ ਨੇ ਕੀ ਕਰਨਾ ਹੈ, ਤੇ ਫਿਰ ਇਸ ਨੂੰ ਤੁਸੀਂ ਪ੍ਰੋਗਰੈਸ਼ਨ ਨਹੀਂ ਹੈ, ਇਹ ਡਿਗਰੈਸ਼ਨ ਹੈ। ਔਰ ਮੈਂ ਸਮਝਦਾ ਵੀ ਗੁਰਪ੍ਰੀਤ ਸਿੰਘ ਜੀ ਨੇ ਇੱਕ ਇੰਪੋਰਟੈਂਟ ਇਸ਼ੂ ਵੱਲ ਇਸ਼ਾਰਾ ਕੀਤਾ। ਹੋਣੀ ਹੈ ਰੱਖੜੀ ਇਹਨਾਂ ਦੇ ਨਹੀਂ ਨੇੜੇ ਤੇੜੇ ਕਿਤੇ, ਜਦੋਂ ਉਹਨਾਂ ਨੇ ਲਿਖਿਆ ਕਿ ਲੰਘ ਗਈ 29 ਨੂੰ। ਅੱਛਾ ਜੀ, ਹੈ ਨਾ, ਤਾਂ ਯਾਦ ਰੱਖਿਆ ਹੋਇਆ। ਤਾਂ ਤੁਸੀਂ ਵੀ ਡੀਕਦੇ ਹੋਣੇ ਹੋ ਵੀ ਕਿੱਥੋਂ ਪੈਸੇ ਹੋਣੇ ਨੇ। ਇਹ ਕੋਈ ਨਹੀਂ, ਧਾਗੇ ਧੁਗੇ ਬੰਦ ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਹਿੰਦੇ। ਇਸ ਦੇ ਨਾਲ ਲੈਣੇ ਬ੍ਰੇਕ। ਮੈਂ ਨਹੀਂ, ਗੁਰੂ ਨੇ ਕਿਹਾ ਜੀ ਡਾਕਟਰ ਸਾਹਿਬ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ